ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸਾਡੇ ਸਹਿਯੋਗੀ ਗੁਰਕਬਾਲ ਸਿੰਘ ਬਰਾੜ, ਜੋ ਕਿ ਇਸ ਸਮੇਂ ਬਠਿੰਡਾ ਸਟੂਡੀਓ 'ਚ ਸਾਡੇ ਨਾਲ ਵੀਡੀਓ ਕਾਲ ਰਾਹੀਂ ਮੌਜੂਦ ਨੇ। ਬਰਾੜ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਇਸ ਪ੍ਰੋਗਰਾਮ ਰਾਹੀਂ ਜੁੜਦੇ ਆ ਜੀ। ਬਰਾੜ ਜੀ, ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੀ, ਨਾਲ ਹੀ ਭਾਰਤ ਦੀ, ਖਾਸ ਕਰਕੇ ਸੂਬਾ ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਦੀ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, ਕਿਉਂਕਿ ਡੈਲਟਾ ਵਾਇਰਸ ਤੇ ਓਮਿਕਰੋਨ ਦਾ ਜਿਹੜਾ ਇੱਕ ਕੰਬੀਨੇਸ਼ਨ ਆ ਉਹ ਇੰਨਾ ਜ਼ਿਆਦਾ ਫੈਲ ਗਿਆ ਕਿ ਲੋਕਾਂ ਦੇ ਵਿੱਚ ਤੇਜ਼ੀ ਨਾਲ ਓਮਿਕਰੋਨ ਫੈਲ ਰਿਹਾ ਤੇ ਡੈਲਟਾ ਅਗਲਿਓ ਮਾਰ ਕਰ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਜਿਵੇਂ ਹੀ ਕੇਸਿਸ ਵੱਧ ਰਹੇ ਨੇ, ਨਾਲ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੀ। ਗੱਲ ਕੀਤੀ ਜਾਵੇ ਨਿਊ ਸਾਊਥ ਵੈਲਸ ਆਸਟ੍ਰੇਲੀਆ ਦੇ ਸੂਬੇ ਦੀ, ਤਾਂ ਕੇਸ ਆਏ ਨੇ ਜੀ 34,754 ਤੇ 21 ਮੌਤਾਂ ਹੋ ਚੁੱਕੀਆਂ ਨੇ ਜੀ। ਵਿਕਟੋਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆਏ ਨੇ ਜੀ 40,127। ਜੇਕਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਜੇਕਰ ਪੋਜ਼ਿਟਿਵ ਕੇਸ ਆਉਂਦੇ ਆ ਜੀ, RAT ਜਿਹੜੇ ਟੈਸਟ ਕੀਤੇ ਜਾਂਦੇ ਨੇ ਘਰ ਬੈਠ ਕੇ, ਰੈਪਿਡ ਐਂਟੀਜਨ ਟੈਸਟ, ਜੇਕਰ ਉਹਨਾਂ 'ਚ ਕੋਈ ਪੋਜ਼ਿਟਿਵ ਪਾਇਆ ਜਾਂਦਾ ਹੈ ਤੇ ਉਹਦੀ ਕੋਈ ਰਿਪੋਰਟ ਨਹੀਂ ਦਿੰਦਾ ਸਰਕਾਰ ਨੂੰ, ਤਾਂ $1,000 ਦਾ ਫਾਈਨ ਅੱਜ ਐਲਾਨਿਆ ਗਿਆ ਜੀ ਕਿ ਜੇਕਰ ਨਹੀਂ ਤੁਸੀਂ ਆਪਣੀ ਰਿਪੋਰਟ ਬਾਰੇ ਦੱਸਦੇ ਤਾਂ $1,000 ਦਾ ਤੁਹਾਨੂੰ ਫਾਈਨ ਕੀਤਾ ਜਾਵੇਗਾ। ਨਾਲ ਹੀ ਤੁਹਾਡੇ ਇੰਡੀਆ ਦੇ ਵਿੱਚ ਅੰਕੜੇ ਦੱਸਦੀ ਹੈ ਜੀ 1,68,000 ਨਵੇਂ ਕੇਸ ਆਏ ਨੇ ਜੀ, 277 ਮੌਤਾਂ ਹੋਈਆਂ ਜੀ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਕਿਹੋ ਜਿਹੇ ਹਾਲਾਤ ਨੇ। ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਖਾਸ ਕਰਕੇ ਜ਼ਿਲ੍ਹਾ ਬਠਿੰਡਾ ਦੇ ਵਿੱਚ, ਸੋ ਕਿਹੋ ਜਿਹੇ ਹਾਲਾਤ ਨੇ? ਚੋਣਾਂ ਦਾ ਮਾਹੌਲ ਵੀ ਚੱਲ ਰਿਹਾ ਹੈ ਜੀ ਪੰਜਾਬ ਦੇ ਵਿੱਚ, ਮੌਸਮ ਦੀ ਵੀ ਬੜੀ ਜਿਹੜੀ ਹੈਗੀ ਆ ਹਲਚਲ ਹੋ ਰਹੀ ਆ, ਧੁੰਦ ਵੀ, ਬੱਦਲ ਵੀ ਛਾਏ ਹੋਏ ਨੇ, ਉਹਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਰਹਿੰਦਾ ਹੈ। ਸੋ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਦਿਓ। ਹਰਜਿੰਦ, ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਭਾਰੀ ਜੁਰਮਾਨੇ ਜਿਹੜੇ ਕਰ ਦਿੱਤੇ ਗਏ ਅਗਰ ਕੋਈ ਕਰੋਨਾ ਪੋਜ਼ਿਟਿਵ ਦੀ ਜਾਣਕਾਰੀ ਸਰਕਾਰ ਨੂੰ ਨਹੀਂ ਦਿੰਦਾ, ਤਾਂ ਇਸੇ ਤਰ੍ਹਾਂ ਕੋਈ ਪੰਜਾਬ ਦੇ ਹਾਲਾਤ ਜਾਂ ਭਾਰਤ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕੋਈ ਬਹੁਤੇ ਵੱਖਰੇ ਨਹੀਂ ਹੈ। ਭਾਰਤ ਦੇ ਵਿੱਚ ਵੀ ਜਾਂ ਖਾਸ ਕਰਕੇ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਵੀ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਜਿਸ ਤਰੀਕੇ ਨਾਲ ਚੋਣਾਂ ਦਾ ਮਾਹੌਲ ਗਰਮ ਹੈ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਦਰਵਾਜ਼ੇ ਤੇ ਦਸਤਕ ਦੇ ਰਹੀਆਂ, ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਚੁਣਾਵੀ ਜਿਹੜੀਆਂ ਰੈਲੀਆਂ ਦੇ ਵਿੱਚ ਵੀ ਇੱਕ ਰੋਕ ਆ ਜਿਹੜੀ ਚੋਣ ਕਮਿਸ਼ਨ ਵੱਲੋਂ ਲਗਾ ਦਿੱਤੀ ਗਈ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਇਹੀ ਕਿਹਾ ਗਿਆ ਕਿ ਜਿਵੇਂ ਹੀ ਜਿਹੜਾ ਇਕੱਠ ਹੁੰਦੇ ਆ ਤਾਂ ਇਕੱਠ ਨਾਲ ਕਿਤੇ ਨਾ ਕਿਤੇ ਕਰੋਨਾ ਵਾਇਰਸ ਦੀ ਜੋ ਬਿਮਾਰੀ ਹੈ ਇਹਨੂੰ ਵਧਣ ਦੇ ਵਿੱਚ ਇੱਕ ਗਰਾਊਂਡ ਆ ਜਿਹੜਾ ਉਹ ਮਿਲ ਜਾਂਦਾ, ਜਿਸ ਕਾਰਨ ਚੋਣ ਕਮਿਸ਼ਨ ਦਾ ਇਹ ਸ਼ਲਾਘਾਯੋਗ ਕਦਮ ਹੈ ਕਿ ਉਹਨਾਂ ਵੱਲੋਂ ਚੋਣ ਰੈਲੀਆਂ ਨੂੰ ਇੱਕ ਵਾਰ ਲਈ ਬੰਦ ਕਰ ਦਿੱਤਾ ਗਿਆ। 15 ਜਨਵਰੀ ਤੱਕ ਜਿਹੜੀਆਂ ਇਹ ਚੋਣ ਰੈਲੀਆਂ ਨਹੀਂ ਹੋ ਸਕਣਗੀਆਂ, ਚੋਣ ਸਭਾਵਾਂ ਨਹੀਂ ਹੋ ਸਕਣਗੀਆਂ। ਸੋ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਆਸਟ੍ਰੇਲੀਆ ਦੀ ਸਰਕਾਰ ਸੁਹਿਰਦ ਨਜ਼ਰ ਆ ਰਹੀ ਹੈ ਆਪਣੇ ਬਸ਼ਿੰਦਿਆਂ ਨੂੰ ਲੈ ਕੇ, ਆਪਣੇ ਨਾਗਰਿਕਾਂ ਦੀ ਜਿਹੜੀਆਂ ਸਿਹਤ ਸੰਬੰਧੀ ਜੋ ਜ਼ਿੰਮੇਵਾਰੀਆਂ ਨੇ ਉਹਨੂੰ ਲੈ ਕੇ, ਤਾਂ ਉੱਥੇ ਚੋਣ ਕਮਿਸ਼ਨ ਵੱਲੋਂ ਲਿਆ ਗਿਆ ਫੈਸਲਾ ਵੀ ਸ਼ਲਾਘਾਯੋਗ ਹੈ। ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਕੂਲ ਆ ਜਿਹੜੇ ਉਹ 15 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਸੀ। ਸਕੂਲਾਂ ਦੇ ਜਿਹੜੇ ਤਾਲੇ ਲਗਾ ਦਿੱਤੇ ਗਏ ਸੀ, ਬੱਚਿਆਂ ਨੂੰ ਆਨਲਾਈਨ ਪੜ੍ਹਾਈ ਵਾਸਤੇ ਜਿਹੜਾ ਕਿਹਾ ਜਾ ਰਿਹਾ ਸੀ। ਕਿਤੇ ਨਾ ਕਿਤੇ ਮਾਪਿਆਂ ਦੇ ਵਿੱਚ ਇਹ ਰੋਸ਼ ਜ਼ਰੂਰ ਸੀ ਕਿ ਸਕੂਲਾਂ ਨੂੰ ਤਾਲੇ ਲਗਾ ਕੇ ਰੈਲੀਆਂ ਕਿਉਂ ਕੀਤੀਆਂ ਜਾ ਰਹੀਆਂ, ਚੋਣ ਸਭਾਵਾਂ ਕਿਉਂ ਕੀਤੀਆਂ ਜਾ ਰਹੀਆਂ। ਇਸ ਸੰਬੰਧੀ ਜਿਹੜੀ ਸ਼ੰਕਾ ਚੋਣ ਕਮਿਸ਼ਨ ਨੇ ਦੂਰ ਕਰਤੀ ਗਈ ਆ, ਜਿਸੋਂ ਇਹ ਚੋਣ ਜ਼ਾਬਤਾ ਪੰਜਾਬ ਦੇ ਵਿੱਚ ਲੱਗਦਾ ਤਾਂ ਇੱਕ ਐਲਾਨ ਆ ਜਿਹੜਾ ਉਹ ਮੁੱਖ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਜਾਂਦਾ ਕਿ 15 ਤਰੀਕ ਤੱਕ ਕਿਸੇ ਤਰ੍ਹਾਂ ਦੀ ਚੋਣ ਰੈਲੀ ਨਹੀਂ ਹੋਊਗੀ। ਬਾਕੀ ਤੁਸੀਂ ਗੱਲ ਕੀਤੀ ਹੈ ਕਰੋਨਾ ਵਾਇਰਸ ਦੇ ਕੇਸਾਂ ਦੀ, ਤਾਂ ਕਰੋਨਾ ਦੇ ਕੇਸਾਂ ਦੇ ਵਿੱਚ ਉਹਨਾਂ ਉਛਾਲ ਵਾਧਾ ਤਾਂ ਨਹੀਂ ਕਹਿ ਸਕਦੇ, ਲੇਕਿਨ ਵਾਧਾ ਲਗਾਤਾਰ ਜਾਰੀ ਹੈ। ਕਿਤੇ ਨਾ ਕਿਤੇ ਆਮ ਲੋਕ ਆ ਜਿਹੜੇ ਉਹ ਥੋੜ੍ਹੇ ਜਾਣੂ ਵੀ ਹੋਏ ਆ, ਲੋਕਾਂ ਨੂੰ ਸਮਝ ਆਈ ਹੈ ਕਿ ਅਸੀਂ ਆਪਣੇ ਆਪ ਨੂੰ ਬਚਾਉਣਾ ਕਿਸ ਤਰ੍ਹਾਂ। ਇੱਕ ਜਿਹੜੀ ਸਰੀਰਕ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ, ਉਹ ਦੂਰੀ ਨੂੰ ਲਗਾਤਾਰ ਜਿਹੜਾ ਬਣਾਇਆ ਜਾ ਰਿਹਾ, ਤੇ ਨਾਲ ਦੀ ਨਾਲ ਹੀ ਜਿਹੜਾ ਮਾਸਕ ਦੀ ਜਿਹੜੀ ਪ੍ਰਕਿਰਿਆ ਉਸ ਨੂੰ ਰੈਗੂਲਰ ਕੀਤਾ ਜਾ ਰਿਹਾ, ਜਿਸ ਕਾਰਨ ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤ ਹਜੇ ਉਸ ਸਥਿਤੀ ਤੱਕ ਨਹੀਂ ਪਹੁੰਚੇ ਕਿ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਵੇ। ਪਰ ਕੇਸਾਂ ਦੀ ਗਿਣਤੀ ਦੇ ਵਿੱਚ ਜਿਹੜਾ ਵਾਧਾ ਉਹ ਥੋੜਾ ਕਰਕੇ ਹੋ ਰਿਹਾ। ਜੀ ਹਰਜਿੰਦਰ ਜੀ, ਬਰਾੜ ਜੀ, ਤੁਸੀਂ ਗੱਲ ਕੀਤੀ ਹੈ ਚੋਣ ਜ਼ਾਬਤੇ ਦੀ। ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਪਰ ਜੇਕਰ ਦੇਖਿਆ ਜਾਵੇ ਤਾਂ ਖਬਰਾਂ ਇਹ ਆ ਰਹੀਆਂ ਕਿ ਹੁਣੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਖਿਲਾਫ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਰੈਲੀਆਂ ਕਰ ਰਹੇ ਨੇ ਜਾਂ ਆਪਣਾ ਜਿੱਥੇ ਜਾਂਦੇ ਨੇ ਇਕੱਠ ਕਰ ਲੈਂਦੇ ਨੇ, ਤੇ ਚੋਣ ਜ਼ਾਬਤੇ ਦੀ ਨਾਲ ਉਹ ਕਰੋਨਾ ਵਾਇਰਸ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ।
ਹਰਜਿੰਦਰ ਦੇਖੋ, ਜਿਹੜੇ ਸਿਆਸੀ ਲੋਕ ਨੇ, ਸਿਆਸੀ ਲੋਕ ਇਸ ਟਾਈਮ ਪੂਰੀ ਤਰ੍ਹਾਂ ਨਾਲ ਸਰਗਰਮ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਕਿਉਂਕਿ ਉਹਨਾਂ ਨੂੰ ਦਿਸ ਰਿਹਾ ਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਜਿਹੜਾ ਜ਼ੋਰ ਅਜ਼ਮਾਈ ਹੈ ਉਹ ਵੀ ਵੱਡੇ ਪੱਧਰ ਤੇ ਹੋਣੀ ਹੈ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਆਗੂ ਇੱਕ ਛਣ ਵੀ ਜਿਹੜਾ ਇਸ ਚੀਜ਼ ਤੋਂ ਪਾਸੇ ਨਹੀਂ ਹੋਣਾ ਚਾਹੁੰਦਾ, ਲੋਕਾਂ ਨੂੰ ਆਪਣੇ ਵੱਲ ਖਿੱਚਣਾ ਜਾਂ ਕੇਂਦਰਿਤ ਕਰਨਾ ਚਾਹੁੰਦਾ ਹੈ। ਸੋ ਇਸ ਕਰਕੇ ਹੋ ਸਕਦਾ ਕਿ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣਦੀਆਂ ਹੋਣ ਕਿ ਜਿੱਥੇ ਹੀ ਜਿਹੜਾ ਸਿੱਧੂ ਮੂਸੇਵਾਲਾ ਜਾਂ ਕੋਈ ਹੋਰ ਰਾਜਨੀਤਿਕ ਲੀਡਰ ਜਿਹੜਾ ਪਹੁੰਚਦਾ, ਉੱਥੇ ਇਕੱਠ ਹੈ ਜਿਹੜਾ ਉਹ ਉਹਨਾਂ ਦੇ ਸਮਰਥਕਾਂ ਦਾ ਜਾਂ ਹੋਰ ਲੋਕਾਂ ਦਾ, ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਨੇ, ਉਹਨਾਂ ਦਾ ਇਕੱਠ ਆਪਣੇ ਆਪ ਹੀ ਉੱਥੇ ਇਕੱਤਰਤਾ ਹੋ ਜਾਂਦੀ ਹੋਵੇ। ਇਕੱਤਰਤਾ ਹੋਣ ਕਾਰਨ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਚੋਣ ਜ਼ਾਬਤੇ ਦੀ ਅਤੇ ਕਰੋਨਾ ਨਿਯਮਾਂ ਦੀ ਜਿਹੜੀ ਉਲੰਘਣਾ ਹੈ ਉਹ ਸੁਭਾਵਿਕ ਹੀ ਬਣ ਜਾਂਦੀ ਹੈ। ਸੋ ਇਸ ਸੰਬੰਧੀ ਮੈਨੂੰ ਲੱਗਦਾ ਕਿ ਰਾਜਨੀਤਿਕ ਲੀਡਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਵੋਟਾਂ ਜ਼ਰੂਰੀ ਨਹੀਂ ਆ, ਆਮ ਲੋਕ ਜ਼ਰੂਰੀ ਆ ਜਿਨ੍ਹਾਂ ਨੇ ਵੋਟਾਂ ਪਾਉਣੀਆਂ। ਅਗਰ ਸਥਿਤੀ ਵੱਧ ਤੋਂ ਬੱਤਰ ਹੋ ਜਾਂਦੀ ਹੈ, ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿੰਦਾ, ਤਾਂ ਸਥਿਤੀਆਂ ਕਿਤੇ ਉਹ ਨਾ ਬਣ ਜਾਣ ਕਿ ਲੋਕਾਂ ਨੂੰ ਅੰਦਰ ਡੱਕਣਾ ਪੈ ਜਾਏ। ਤੇ ਇਹ ਜਿਹੜੀ ਵਿਧਾਨ ਸਭਾ ਚੋਣ ਹੈ ਜਿਹਦੇ ਕਰਕੇ ਜਿਹੜੇ ਸਿਆਸੀ ਲੀਡਰ ਹੈ ਦਰ ਤੇ ਜਾ ਰਹੇ ਨੇ, ਆਪਣੀਆਂ ਚੋਣ ਸਭਾਵਾਂ ਕਰ ਰਹੇ ਨੇ, ਕਿਤੇ ਇਹ ਨਾ ਹੋਵੇ ਕਿ ਇਸ ਪ੍ਰਕਿਰਿਆ ਨੂੰ ਇੱਥੇ ਹੀ ਰੋਕ ਕੇ ਚੋਣ ਕਮਿਸ਼ਨ ਵੱਲੋਂ ਕੋਈ ਵੱਖਰਾ ਐਲਾਨ ਆ ਜਿਹੜਾ ਉਹ ਕਰਨਾ ਪੈ ਜਾਵੇ। ਜੀ, ਜੇਕਰ ਗੱਲ ਕੀਤੀ ਜਾਵੇ ਪਾਰਟੀ ਦੀ, ਕਿਸਾਨਾਂ ਨਾਲ ਜੁੜੀ ਪਾਰਟੀ ਦੀ, ਤਾਂ ਰਾਜੇਵਾਲ ਨੇ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ ਜੀ। ਸੰਯੁਕਤ ਸਮਾਜ ਮੋਰਚਾ ਜਿਨ੍ਹਾਂ ਨੇ ਦਫ਼ਤਰ ਚੰਡੀਗੜ੍ਹ ਦੇ ਵਿੱਚ ਖੋਲ੍ਹਿਆ ਤੇ ਅਰਜ਼ੀਆਂ ਮੰਗੀਆਂ ਜੀ 14 ਤਰੀਕ ਦੇ ਤੱਕ ਕਿ ਸਾਨੂੰ ਅਰਜ਼ੀਆਂ ਦਿੱਤੀਆਂ ਜਾਣ। ਸੋ ਕਾਫੀ ਜ਼ਿਆਦਾ ਗਰਮਾਇਆ ਹੋਇਆ ਜੀ ਮਾਹੌਲ, ਕਿਉਂਕਿ ਜਿਹੜੀ 22 ਇਹਨਾਂ ਦੀਆਂ ਸੀਟਸ ਦੇ ਉੱਤੇ ਇਹਨਾਂ ਨੇ ਐਲਾਨ ਦਿੱਤੇ ਨੇ ਜੀ। ਬਾਕੀ ਹੋਰ ਵੀ ਪਾਰਟੀ ਜਿਹੜੀਆਂ ਹੈਗੀਆਂ ਨੇ ਨਾਲ, ਜਿਹੜੀਆਂ ਇਹਨਾਂ ਨੇ ਕੈਂਡੀਡੇਟ ਐਲਾਨਣੇ ਸੀ, ਕਈ ਉਸ ਪਾਰਟੀ ਦਾ ਵਿਰੋਧ ਕਰ ਰਹੇ ਨੇ। ਤੇ ਰਾਜੇਵਾਲ ਨੂੰ ਜਦੋਂ ਸਵਾਲ ਪੁੱਛੇ ਗਏ ਨੇ ਜੀ, ਉਹਨਾਂ ਨੇ ਕਿਹਾ ਕਿ ਪਾਰਟੀ ਆਪਣੇ 117 ਵਿਧਾਨ ਸਭਾ ਹਲਕਿਆਂ ਦੇ ਉੱਤੇ ਆਪਣੇ ਉਮੀਦਵਾਰ ਐਲਾਨੇਗੀ। ਜੀ ਹਰਜਿੰਦਰ, ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਜੋ ਰਾਜੇਵਾਲ ਨੇ, ਜੋ ਕਿਸਾਨ ਜਥੇਬੰਦੀ ਦੇ ਆਗੂ ਨੇ, ਉਹਨਾਂ ਵੱਲੋਂ ਕੁਝ ਜਥੇਬੰਦੀਆਂ ਨਾਲ ਸਾਂਝੇ ਰੂਪ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੀ ਸਥਾਪਨਾ ਕੀਤੀ ਹੈ। ਆਮ ਲੋਕਾਂ ਦੀ ਗੱਲ ਉਹਨਾਂ ਵੱਲੋਂ ਕਰੀ ਜਾ ਰਹੀ ਹੈ, ਕਿਸਾਨਾਂ ਦੀ ਗੱਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਤੇ ਪਿਛਲੇ ਦਿਨੀ ਉਹਨਾਂ ਦਾ ਸਮਝੌਤਾ ਹੈ ਜੋ ਕਿ ਗੁਰਨਾਮ ਸਿੰਘ ਚੜੂਨੀ ਜਿਨ੍ਹਾਂ ਵੱਲੋਂ ਆਪਣਾ ਇੱਕ ਵੱਖਰੀ ਧਿਰ ਕਾਇਮ ਕੀਤੀ ਗਈ ਸੀ, ਉਹਨਾਂ ਨਾਲ ਵੀ ਹੋਇਆ। ਸੋ ਉਮੀਦ ਇਹੀ ਜਤਾਈ ਜਾ ਰਹੀ ਸੀ ਕਿ ਬਾਕੀ ਜਥੇਬੰਦੀਆਂ ਵੀ ਇਹਨਾਂ ਨਾਲ ਆਪਣੀ ਸ਼ਮੂਲੀਅਤ ਕਰਨਗੀਆਂ, ਪਰ ਜੋਗਿੰਦਰ ਸਿੰਘ ਉਗਰਾਹਾਂ ਦੀ ਜੋ ਜਥੇਬੰਦੀ ਆ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਥਿਤੀ ਨੂੰ ਬਿਲਕੁਲ ਸਾਫ਼ ਕਰ ਦਿੱਤਾ ਗਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਇਲੈਕਸ਼ਨ ਦਾ ਸਿੱਧੇ ਰੂਪ ਦੇ ਵਿੱਚ ਹਿੱਸਾ ਨਹੀਂ ਹੋਣਗੇ, ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰਨਗੇ। ਸੋ ਇੱਕ ਉਹ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਕੰਮ ਕਰਨਗੇ ਕਿ ਸਰਕਾਰਾਂ, ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ, ਉਸ ਦੇ ਉੱਪਰ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਆਪਣਾ ਜਿਹੜਾ ਪ੍ਰੈਸ਼ਰ ਆ ਉਹ ਬਣਾ ਕੇ ਜਿਹੜੀਆਂ ਲੋਕਾਂ ਦੀਆਂ, ਆਮ ਘਰਾਂ ਦੇ ਜੋ ਨੌਜਵਾਨ ਨੇ ਜਾਂ ਮਜ਼ਦੂਰ ਨੇ, ਉਹਨਾਂ ਦੀਆਂ ਮੰਗਾਂ ਨੂੰ ਮਨਵਾਉਣਗੇ। ਸੋ ਰਾਜੇਵਾਲ ਸਾਹਿਬ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ 117 ਸੀਟਾਂ ਦੇ ਉੱਪਰ ਜਿਹੜੀ ਚੋਣ ਹੈ ਉਹ ਲੜੀ ਜਾਵੇਗੀ। ਪਹਿਲਾਂ ਕਿਆਸਾਈਆਂ ਇਹੀ ਲਗਾਈਆਂ ਜਾ ਰਹੀਆਂ ਸਨ ਕਿ ਰਾਜੇਵਾਲ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਸਕਦੇ, ਆਮ ਆਦਮੀ ਪਾਰਟੀ ਨਾਲ ਉਹ ਸਾਂਝੇ ਰੂਪ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਸਕਦੇ ਆ। ਪਰ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਇਹ ਸਥਿਤੀ ਬਿਲਕੁਲ ਸਾਫ਼ ਹੋ ਗਈ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਦੀ ਜੋ ਪਾਰਟੀ ਹੈ ਸੰਯੁਕਤ ਸਮਾਜ ਮੋਰਚਾ ਹੈ, ਉਸ ਦੇ ਵਿੱਚ ਜਿਹੜੀ ਗੱਲਬਾਤ ਦੀ ਲੜੀ ਹੈ ਟੁੱਟਣ ਕਾਰਨ ਹੁਣ ਰਾਜੇਵਾਲ ਸਾਹਿਬ ਜਿਹੜਾ ਇਕੱਲੇ ਰੂਪ ਦੇ ਵਿੱਚ ਜਾਂ ਆਪਣੀਆਂ ਸੰਬੰਧਿਤ ਜਥੇਬੰਦੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਗੇ ਤੇ 117 ਸੀਟਾਂ ਦੇ ਉੱਪਰ ਜਿਹੜਾ ਇਲੈਕਸ਼ਨ ਆ ਲੜਿਆ ਜਾਣਾ। ਤੇ ਇਸ ਇਲੈਕਸ਼ਨ ਵਾਸਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੰਯੁਕਤ ਸਮਾਜ ਮੋਰਚੇ ਕੋਲ ਉਮੀਦਵਾਰਾਂ ਦੀ ਘਾਟ ਵੀ ਹੈ, ਤੇ ਜਿਸ ਕਾਰਨ ਜਿਹੜਾ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਵੱਲੋਂ ਨਿੱਜੀ ਤੌਰ ਤੇ ਇਹ ਤੈਅ ਕਰਨ ਦੀ ਬਜਾਏ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਕਿ ਹਲਕਿਆਂ ਦੇ ਵਿੱਚੋਂ ਜਿਹੜੇ ਲੋਕ ਇਹਨਾਂ ਚੋਣਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇਲੈਕਸ਼ਨ ਲੜਨ ਦੇ ਚਾਹਵਾਨ ਨੇ, ਉਹ ਆਪਣੀਆਂ ਦਰਖਾਸਤਾਂ ਪਾਰਟੀ ਨੂੰ ਭੇਜਣ ਤੇ ਉਹਨਾਂ ਵਿੱਚੋਂ ਚੋਣ ਪ੍ਰਕਿਰਿਆ ਰਾਹੀਂ ਹੀ ਜਿਹੜਾ ਟਿਕਟਾਂ ਦੀ ਵੰਡ ਆ ਜਿਹੜੀ ਕੀਤੀ ਜਾਣੀ ਆ। ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਹੈ ਜਿਹੜੀ ਬਿਲਕੁਲ ਸਾਫ਼ ਹੋ ਜਾਏਗੀ ਕਿ ਕਿਸ ਤਰੀਕੇ ਨਾਲ ਇਲੈਕਸ਼ਨ ਸੰਯੁਕਤ ਸਮਾਜ ਮੋਰਚਾ ਲੜਦਾ, ਤਾਂ ਆਮ ਲੋਕਾਂ ਦੀ ਪ੍ਰਕਿਰਿਆ ਕੀ ਹੈ, ਆਮ ਲੋਕ ਰਾਜੇਵਾਲ ਸਾਹਿਬ ਬਾਰੇ ਕੀ ਸੋਚਦੇ ਆ, ਕਿਸਾਨ ਜਥੇਬੰਦੀਆਂ ਬਾਰੇ ਕੀ ਸੋਚਦੇ ਆ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਜੀ ਹਰਜਿੰਦਰ ਜੀ ਬਰਾੜ ਜੀ,
ਬਿਕਰਮਜੀਤ ਮਜੀਠੀਆ ਜਿਨ੍ਹਾਂ ਨੂੰ ਸਰਕਾਰ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ ਪਿੱਛੇ ਜੇ, ਤੇ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਹੈ ਤੇ ਜ਼ਮਾਨਤ ਤੋਂ ਬਾਅਦ ਉਹਨਾਂ ਮੀਡੀਆ ਨੂੰ ਕਾਨਫਰੰਸ ਦੇ ਵਿੱਚ ਬੋਲਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਉਹਨਾਂ ਨੇ ਆਪਣੇ ਪਾਰਟੀ ਵਰਕਰਾਂ ਦਾ ਤੇ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਉਹਨਾਂ ਦਾ ਸਹਿਯੋਗ ਦਿੱਤਾ ਤੇ ਉਹਦੇ ਨਾਲ ਖੜੇ ਰਹੇ ਨੇ, ਤੇ ਉਹਨਾਂ ਨੇ ਕਿਹਾ ਮੈਂ ਸੱਚਾ ਹਾਂ ਤੇ ਮੈਂ ਸੱਚ ਦਾ ਹੀ ਸਾਥ ਦੇਵਾਂਗਾ ਹਮੇਸ਼ਾ, ਤੇ ਮੇਰੇ ਤੇ ਇਹ ਜਿਹੜੇ ਐਲੀਗੇਸ਼ਨ ਸਨ ਲੱਗੇ ਸਾਰੇ ਝੂਠੇ ਸਨ। ਦੇਖੋ ਹਰਜਿੰਦਰ, ਨਸ਼ੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਲਗਾਤਾਰ ਗਰਮ ਰਹਿੰਦੀ ਹੈ, ਚਾਹੇ ਚੋਣਾਂ 2017 ਦੀਆਂ ਹੋਣ ਜਾਂ ਇਸ ਵਾਰ ਦੀਆਂ ਚੋਣਾਂ 2022 ਦੇ ਵਿੱਚ ਹੋਣ। ਤਾਂ ਇਸ ਇੰਨੇ ਵਕਫੇ ਤੋਂ ਬਾਅਦ ਵੀ ਜਿਹੜਾ ਉਹੀ ਇੱਕ ਚੋਣ ਮੁੱਦਾ ਜਿਹੜਾ ਸਰਗਰਮ ਨਜ਼ਰ ਆ ਰਿਹਾ। ਆਮ ਲੋਕਾਂ ਦੇ ਵਿੱਚ ਸ਼ਿਕਾਇਤ ਸਰਕਾਰ ਜਿਹੜੀ ਅਕਾਲੀ ਦਲ ਦੀ ਰਹੀ ਹੈ, ਉਸ ਸੰਬੰਧੀ ਵੀ ਇਹੀ ਸ਼ਿਕਾਇਤ ਰਹੀ ਹੈ ਕਿ ਨਸ਼ੇ ਨੂੰ ਵਧਾਉਣ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਜਾਂ ਨਸ਼ੇ ਨੂੰ ਰੋਕਣ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਸਖਤ ਕਦਮ ਹੈ ਨਹੀਂ ਉਠਾਏ ਗਏ। ਤਾਂ ਇਸ ਵਾਰ ਵੀ ਜਿਹੜੀ ਹੈਗੀ ਹੈ ਕਾਂਗਰਸ ਦੀ ਜਿਹੜੀ ਸਰਕਾਰ ਸੀ, ਉਹ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਤਲਵੰਡੀ ਸਾਬੋ ਜਿਹੜਾ ਵਿਖੇ ਜਿਹੜੀ ਇੱਕ ਸਹੁੰ ਖਾਧੀ ਗਈ ਸੀ, ਉਸ ਸਹੁੰ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਈ ਗਈ ਸੀ, ਉਹ ਬਹੁਤ ਵੱਡੀ ਚਰਚਾ ਦਾ ਵਿਸ਼ਾ ਰਹੀ ਹੈ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਲਾਂਭੇ ਹੋਣ ਦਾ ਕਾਰਨ ਵੀ ਉਹੀ ਪ੍ਰਸਥਿਤੀ ਬਣਦੀ ਹੈ ਜਿਸ ਨੂੰ ਲੈ ਕੇ ਇਹ ਸਹੁੰ ਖਾਧੀ ਗਈ ਸੀ। ਨਸ਼ੇ ਦੀ ਤੁਸੀਂ ਗੱਲ ਕੀਤੀ ਆ, ਤਾਂ ਇਸ ਨਸ਼ੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਪਿਛਲੇ ਦਿਨੀ ਜਿਹੜੀ ਇਹ ਕਾਰਵਾਈ ਕੀਤੀ ਗਈ, ਪ੍ਰਸ਼ਾਸਨਿਕ ਕਾਰਵਾਈ ਕੀਤੀ ਗਈ, ਉਸ ਤੋਂ ਬਾਅਦ ਇਸ ਸੰਬੰਧੀ ਜਿਹੜਾ ਗ੍ਰਿਫਤਾਰੀ ਦੇ ਵਾਰੰਟ ਹੈ ਜਿਹੜੇ ਉਹ ਜਾਰੀ ਹੁੰਦੇ ਆ, ਤਾਂ ਉਸ ਨੂੰ ਲੈ ਕੇ ਜੋ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਵੱਲੋਂ ਮਾਣਯੋਗ ਕੋਰਟ ਦਾ ਸਹਾਰਾ ਲਿਆ ਜਾਂਦਾ ਤੇ ਇੱਕ ਹੇਠਲੀ ਅਦਾਲਤ ਤੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਹਾਈ ਕੋਰਟ ਵੱਲੋਂ ਜਿਹੜੀ ਜ਼ਮਾਨਤ ਆ ਦਿੱਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਧੇ ਤੌਰ ਤੇ ਗਰਜਦੇ ਆ ਜਿਹੜੇ ਉਹ ਮਜੀਠੀਆ ਨਜ਼ਰ ਆਉਂਦੇ ਆ ਤੇ ਸਰਕਾਰ ਨੂੰ ਆੜੇ ਹੱਥੀ ਵੀ ਉਹਨਾਂ ਵੱਲੋਂ ਲਿਆ ਗਿਆ। ਸਰਕਾਰ ਦੇ ਉੱਪਰ ਸਿੱਧੇ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਤੇ ਨਾਲ ਹੀ ਨਾਲ ਚਰਨਜੀਤ ਸਿੰਘ ਚੰਨੀ ਦੇ ਉੱਪਰ ਸਿੱਧੇ ਨਿਸ਼ਾਨੇ ਜਿਹੜੇ ਉਹਨਾਂ ਵੱਲੋਂ ਸਾਧੇ ਗਏ ਆ। ਪਰ ਮਾਮਲਾ ਹਜੇ ਕੋਰਟ ਦੇ ਵਿੱਚ ਹੈ, ਹਜੇ ਸੁਣਵਾਈ ਦੇ ਅਧੀਨ ਹੈ, ਇਸ ਦੇ ਉੱਪਰ ਤਕਰੀਰਾਂ ਹੋਣੀਆਂ, ਸਬੂਤ ਪੇਸ਼ ਕੀਤੇ ਜਾਣੇ ਆ। ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਜਾਂ ਜਲਦਬਾਜ਼ੀ ਦੇ ਵਿੱਚ ਇਸ ਮਾਮਲੇ ਦੇ ਉੱਪਰ ਨਹੀਂ ਕਰ ਸਕਦੇ, ਕਿਉਂਕਿ ਮਾਣਯੋਗ ਕੋਰਟ ਵੱਲੋਂ ਕਿਸ ਤਰੀਕੇ ਨਾਲ ਇਸ ਮਾਮਲੇ ਨੂੰ ਲਿਆ ਜਾਂਦਾ ਹੈ, ਕਿਸ ਤਰ੍ਹਾਂ ਦੀਆਂ ਦਲੀਲਾਂ ਵਕੀਲ ਸਾਹਿਬਾਨਾਂ ਵੱਲੋਂ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਮਜੀਠੀਆ ਨੂੰ ਇੱਕ ਵਾਰ ਰਾਹਤ ਜ਼ਰੂਰ ਮਿਲ ਗਈ ਹੈ ਕਿ ਉਹ ਕੁਝ ਕੰਡੀਸ਼ਨਾਂ ਦੇ ਉੱਪਰ ਹਾਈ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਹੈ ਜਿਹੜੀ ਦੇ ਦਿੱਤੀ ਗਈ ਹੈ। ਮੈਨੂੰ ਲੱਗਦਾ ਕਿ ਚੋਣ ਪ੍ਰਚਾਰ ਦੇ ਵਿੱਚ ਖੁੱਲ੍ਹੇ ਤੌਰ ਤੇ ਮਜੀਠੀਆ ਜਿਹੜੇ ਆਪਣੇ ਵਿਰੋਧੀਆਂ ਦੇ ਉੱਪਰ ਵਰਦੇ ਨਜ਼ਰ ਜ਼ਰੂਰ ਆਉਣਗੇ। ਜੀ ਹਰਜਿੰਦਰ ਜੀ ਬਰਾੜ ਜੀ, ਗੱਲ ਕਰਦੇ ਜੀ ਮੌਸਮ ਦੀ। ਪਿੱਛੇ ਜੇ ਮੀਂਹ ਬਹੁਤ ਪਿਆ ਜੀ ਇਸ ਹਫਤੇ ਦੇ ਵਿੱਚ ਮਾਲਵਾ ਖੇਤਰ 'ਚ, ਖਾਸ ਕਰਕੇ ਲੋਕਾਂ ਦੀ ਜਿਹੜੀਆਂ ਕਿਸਾਨਾਂ ਨੇ ਫਸਲਾਂ ਬੀਜੀਆਂ ਹੋਈਆਂ ਸਨ, ਆਲੂ ਸਬਜ਼ੀਆਂ ਜੋ ਸਨ, ਸਾਰੀਆਂ ਪਾਣੀ ਦੇ ਵਿੱਚ ਇੰਨੀਆਂ ਜ਼ਿਆਦਾ ਵਹਿ ਗਈਆਂ ਕਿ ਉਹਨਾਂ ਦਾ ਖਾਸਾ ਨੁਕਸਾਨ ਹੋਇਆ। ਚੋਣ ਜ਼ਾਬਤੇ ਕਰਕੇ ਮੁਆਵਜ਼ਾ ਵੀ ਹੁਣ ਕਿਸ ਤੋਂ ਮੰਗਣ ਸਰਕਾਰ ਤੋਂ, ਮਤਲਬ ਕਿ ਕਿਸਾਨ ਜਿਹੜੇ ਹੈਗੇ ਨੇ ਕਿਸ ਤਰੀਕੇ ਨਾਲ ਮੁਆਵਜ਼ੇ ਦੀ ਮੰਗ ਕਰਨ, ਕਿਉਂਕਿ ਚੋਣ ਜ਼ਾਬਤਾ ਵੀ ਲੱਗਿਆ ਹੋਇਆ, ਕੋਈ ਸਰਕਾਰੀ ਮੈਂਬਰ ਜਾਂ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਜੀ। ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ। ਸੋ ਹੁਣ ਮੌਸਮ ਦੇ ਕਿਹੋ ਜਿਹੇ ਮਜਾਜ ਨੇ ਜੀ? ਸੁਣਿਆ ਕਿ ਬਦਲਵਾਈ ਅਜੇ ਵੀ ਬਣੀ ਹੋਈ ਹੈ, ਧੁੰਦ ਵੀ ਬਹੁਤ ਪੈ ਰਹੀ ਹੈ। ਹਰਜਿੰਦਰ, ਬਿਲਕੁਲ ਪਿਛਲੇ ਦਿਨੀ ਮਾਲਵਾ ਖੇਤਰ ਦੇ ਵਿੱਚ ਜਿਹੜਾ ਖਾਸਾ ਮੀਂਹ ਪਿਆ ਤੇ ਇਸ ਮੀਂਹ ਕਾਰਨ ਜਿਹੜਾ ਕਿਤੇ ਨਾ ਕਿਤੇ ਸ਼ੁਰੂਆਤੀ ਦੌਰ ਦੇ ਵਿੱਚ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਵੀ ਸੀ ਕਿ ਜੋ ਪਿਛਲੀ ਸਮੇਂ ਦੌਰਾਨ ਜਿਹੜੀ ਠੰਡ ਆ ਥੋੜੀ ਘੱਟ ਪਈ ਸੀ ਤੇ ਕਿਤੇ ਨਾ ਕਿਤੇ ਕਣਕਾਂ ਨੂੰ ਲਾਹੇਵੰਦ ਇਸ ਮੀਂਹ ਦਾ ਕਿਹਾ ਜਾ ਰਿਹਾ ਸੀ। ਪਰ ਇਹਦੇ ਵਿੱਚ ਜਿਹੜੀ ਇਹ ਵੀ ਸਥਿਤੀ ਸਾਫ਼ ਹੈ ਕਿ ਕਿਸੇ ਲਈ ਮਾਹਵਾਦੀ ਤੇ ਕਿਸੇ ਲਈ ਮੁਆਫਕ ਵਾਲੀ ਗੱਲ ਹੈ, ਉਹ ਵੀ ਨਜ਼ਰ ਆ ਰਹੀ ਹੈ ਕਿ ਜਿੱਥੇ ਕਣਕਾਂ ਦੇ ਵਾਸਤੇ ਇਸ ਮੀਂਹ ਨੂੰ ਚੰਗਾ ਦੱਸਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਕੁਝ ਦੂਜੀਆਂ ਫਸਲਾਂ, ਸਬਜ਼ੀਆਂ ਤੇ ਆਲੂ ਨੂੰ ਲੈ ਕੇ ਜਿਹੜੇ ਕਿਸਾਨ ਆ ਉਹ ਚਿੰਤਤ ਵੀ ਨਜ਼ਰ ਆ ਰਹੇ ਸੀ। ਜਾਂ ਆਪਾਂ ਅਗਲੀ ਗੱਲ ਕਰੀਏ ਤਾਂ ਗੜੇਮਾਰੀ ਕਾਰਨ ਵੀ ਕਿਤੇ ਨਾ ਕਿਤੇ ਫਸਲਾਂ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ। ਸੋ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਕਿਸਾਨਾਂ ਦੀਆਂ ਜਿਹੜਾ ਆਰਥਿਕ ਨੁਕਸਾਨ ਜ਼ਰੂਰ ਹੋਇਆ, ਪਰ ਮੰਗ ਮੁਆਵਜ਼ੇ ਦੀ ਜਿਹੜੀ ਉਹ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਸਰਕਾਰ ਆਪਣੀ ਪਾਵਰ ਦੇ ਵਿੱਚ ਨਹੀਂ ਹੈ। ਚੋਣ ਜ਼ਾਬਤਾ ਲੱਗਿਆ ਹੋਇਆ ਤਾਂ ਕਿਤੇ ਨਾ ਕਿਤੇ ਇਹ ਪਰੇਸ਼ਾਨੀ ਦਾ ਸਬੱਬ ਵੀ ਕਿਸਾਨਾਂ ਵਾਸਤੇ ਬਣਿਆ ਹੋਇਆ। ਇਸ ਦੇ ਨਾਲ ਹੀ ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਅੱਜ ਤੋਂ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਠੰਡ ਹੈ ਉਹ ਆਪਣਾ ਜ਼ੋਰ ਪਕੜ ਸਕਦੀ ਹੈ। ਜਿਹੜੀ ਠੰਡ ਕਰੜੀ ਤੌਰ ਤੇ ਪੈ ਸਕਦੀ ਹੈ, ਧੁੰਦ ਤੇ ਕੋਹਰਾ ਜਿਹੜਾ ਉਹ ਵੀ ਜਿਹੜਾ ਨਜ਼ਰ ਆ ਸਕਦਾ ਪੰਜਾਬ ਦੇ ਵਿੱਚ। ਪੰਜਾਬ ਦੇ ਲੋਕਾਂ ਨੂੰ
ਇਸ ਵਾਸਤੇ ਅਗਾਹ ਵੀ ਜਿਹੜਾ ਕੀਤਾ ਗਿਆ ਕਿ ਉਹ ਇਸ ਠੰਡ ਤੋਂ ਜੋ ਸੀਤ ਲਹਿਰ ਹੈ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨ ਤੇ ਨਾਲ ਹੀ ਨਾਲ ਜਿਹੜਾ ਪਹਾੜੀ ਇਲਾਕੇ ਨੇ, ਪਹਾੜੀ ਇਲਾਕਿਆਂ ਦੇ ਵਿੱਚ ਵੀ ਜਿਹੜੀ ਸੰਘਣੀ ਧੁੰਦ ਤੇ ਬਰਫ਼ਬਾਰੀ ਦੇ ਕਾਰਨ ਜਿਹੜਾ ਪੰਜਾਬ ਦੇ ਵਿੱਚ ਇੱਕ ਵਾਰੀ ਠੰਡ ਦਾ ਪਸਾਰਾ ਜਿਹੜਾ ਪੂਰੀ ਤਰ੍ਹਾਂ ਨਾਲ ਵੱਧ ਗਿਆ। ਜੀ ਹਰਜਿੰਦਰ ਜੀ ਬਰਾੜ ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।